ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਵੱਲੋਂ ਕੀਤਾ ਗਿਆ ਹਾਊਸ ਅਰੈਸਟ। ਬੁੱਢੇ ਨਾਲੇ ਦੇ ਮਸਲੇ ਤੇ ਪ੍ਰਦਰਸ਼ਨ ਕਾਰਨ ਲੁਧਿਆਣਾ ਦੇ ਕਈ ਇਲਾਕੇ ਪੁਲਿਸ ਛਾਉਣੀ ਵਿੱਚ ਤਬਦੀਲ। ਸਿੰਘ ਸਾਹਿਬਾਨ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਮੁਤਾਬਕ ਸੇਵਾ ਕਰਦੇ ਨਜ਼ਰ ਆਏ ਅਕਾਲੀ ਆਗੂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਉਹਨਾਂ ਦੀ ਫਤਿਹਗੜ੍ਹ ਸਾਹਿਬ ਸਥਿਤ ਰਿਹਾਇਸ਼ ਤੇ ਪੁਲਿਸ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਉਹਨਾਂ ਨੂੰ ਹਾਊਸ ਅਰੈਸਟ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਲੁਧਿਆਣਾ ਵਿੱਚ ਗੰਦੇ ਪਾਣੀਆਂ ਦੇ ਮੁੱਦੇ ਨੂੰ ਦਬਾਉਣਾ ਚਾਹੁੰਦੀ ਹੈ। ਫੈਕਟਰੀਆਂ ਤੋਂ ਆ ਰਿਹਾ ਪਾਣੀ ਦਰਿਆ ਦੇ ਪਾਣੀ ਨੂੰ ਗੰਦਾ ਕਰੀ ਜਾਵੇ ਤੇ ਲੋਕਾਂ ਨੂੰ ਕੈਂਸਰ ਵਰਗੀ ਬਿਮਾਰੀ ਹੋਵੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲੁਧਿਆਣਾ ਦੇ ਗੰਦੇ ਨਾਲੇ ਨੂੰ ਬੰਦ ਕਰਵਾਉਣ ਦੇ ਮਨੋਰਥ ਨਾਲ ਲੱਖਾ ਸਿਧਾਣਾ ਵੱਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣਾ ਸੀ। ਲੁਧਿਆਣਾ ਵਿੱਚ ਬੁੱਢਾ ਨਾਲੇ ਵਿੱਚ ਫੈਲੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਲੁਧਿਆਣਾ ਵਿੱਚ ਮਾਰਚ ਕੀਤਾ ਜਾ ਰਿਹਾ ਸੀ। ਲੁਧਿਆਣਾ ਦਾ ਪੂਰਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਸੀ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਜ਼ਬਰਦਸਤ ਝੜਪ ਹੋ ਗਈ। ਬੁੱਢੇ ਨਾਲੇ ਨੂੰ ਬੰਨ ਮਾਰਨ ਲਈ ਪਹੁੰਚੇ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਬੁੱਢੇ ਦਰਿਆ ਦੇ ਮਸਲੇ ਸੰਬੰਧੀ ਲੁਧਿਆਣਾ ਪਹੁੰਚੀ ਸੋਨੀਆ ਮਾਨ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਦੇ ਨਾਲ ਹੀ ਸਾਬਕਾ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਉਹਨਾਂ ਦੀ ਹੀ ਫਤਿਹਗੜ੍ਹ ਸਾਹਿਬ ਸਥਿਤ ਰਿਹਾਇਸ਼ ਤੇ ਪੁਲਿਸ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ। ਦੱਸਦੇ ਕਿ ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਨੇ ਬੁੱਢਾ ਨਾਲਾ ਬੰਦ ਕਰਵਾਉਣ ਲਈ ਅੰਦੋਲਨ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਸੁੱਕੀ ਸਨਅਤ ਨਾਲ ਜੁੜੇ ਲੋਕਾਂ ਨੇ ਵੀ ਵਿਰੋਧ ਕਰਨ ਦੀ ਗੱਲ ਕਹੀ ਸੀ, ਜਿਸ ਤੇ ਅੱਜ ਲੱਖਾ ਸਿਧਾਣਾ ਤੇ ਉਸਦੇ ਕਈ ਸਾਥੀ ਬੁੱਢਾ ਨਾਲਾ ਬੰਦ ਕਰਵਾਉਣ ਲਈ ਪਹੁੰਚ ਰਹੇ ਸਨ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਲੱਖਾ ਸਿਧਾਣਾ ਨੂੰ ਨਜ਼ਰਬੰਦ ਕਰ ਲਿਆ। ਹਾਂ, ਮੇਰੀ ਜਮਹੂਰੀਅਤ ਦਾ ਜਿਹੜਾ ਹੱਕ ਹੈ ਉਹ ਹੁਕੂਮਤ ਨੇ ਮਾਰਿਆ ਹੋਇਆ, ਜਿਹੜਾ ਨਹੀਂ ਮਰਨਾ ਚਾਹੀਦਾ। ਕਿਸੇ ਦੀ ਆਜ਼ਾਦੀ ਦੇ ਵਿੱਚ ਰੋਕ ਨਹੀਂ ਪੈਣੀ ਚਾਹੀਦੀ। ਔਰ ਜਿਹੜਾ ਇਹ ਸਰਕਾਰ ਨਜਾਇਜ਼ ਉੱਥੇ ਇਕੱਠ ਕਰ ਰਹੀ ਹੈ ਪ੍ਰਵਾਸੀਆਂ ਦਾ, ਇੱਥੇ ਪੰਜਾਬੀਆਂ ਦੇ ਨਾਲ ਲੜਾਉਣ ਦਾ, ਇਹ ਤਾਂ ਬਹੁਤ ਖਤਰਨਾਕ ਗੱਲ ਹੈ। ਕਿਉਂ ਕਰਕੇ ਜਿਹੜਾ ਇਹ ਗੰਦਾ ਨਾਲਾ ਹੈਗਾ ਉਹਦੇ ਵਿੱਚ ਸਾਰੀਆਂ ਫੈਕਟਰੀਆਂ ਦੀ ਗੰਦਗੀ ਜਾਂਦੀ ਹੈ। ਅਤੇ ਅੱਜ ਸਾਡੇ ਕੋਲੇ ਮਾਡਰਨ ਤਰੀਕਾ ਹੈ ਕਿ ਜਿਹੜਾ ਖੁਸ਼ਕ ਪਾਊਡਰ ਹੁੰਦਾ ਹੈ ਉਹਦੇ ਨਾਲ ਵੀ ਰੰਗ ਚੜ੍ਹ ਸਕਦਾ, ਪਰ ਜ਼ਰੂਰੀ ਇਹ ਨਹੀਂ ਹੈ ਕਿ ਉਹ ਪਾਣੀ ਜਿਹਦੇ ਨਾਲ ਕੱਪੜੇ ਜਾਂ ਕੁਛ ਰੰਗਦੇ ਹੈ ਉਸ ਨੂੰ ਗੰਦਗੀ ਦੇ ਹੁੰਦਿਆਂ ਉਸ ਨੂੰ ਦਰਿਆਵਾਂ ਦੇ ਵਿੱਚ ਅਸੀਂ ਸਿੱਟੀਏ। ਇਹ ਬਹੁਤ ਖਤਰਨਾਕ ਪਾਲਿਸੀ ਹੈ ਪੰਜਾਬ ਗਵਰਨਮੈਂਟ ਦੀ। ਅਤੇ ਜਿਹੜੇ ਇੰਡਸਟਰੀਅਲ ਵਾਲੇ ਹੈ ਉਹ ਇਸ ਮੁਜ਼ਾਹਰੇ ਦਾ ਰੋਸ ਮੁਜ਼ਾਹਰਾ ਕਰ ਰਹੇ ਆ ਪ੍ਰਵਾਸੀਆਂ ਨੂੰ ਸੱਦ ਕੇ, ਤਾਂ ਫਿਰ ਇੰਡਸਟਰੀ ਕਿਵੇਂ ਚੱਲੂਗੀ ਜੇ ਲੋਕਲ ਜਿਹੜੇ ਇੱਥੋਂ ਦੇ ਰਹਿਣ ਵਾਲੇ ਹੈ, ਮਾਲਵੇ ਦੇ, ਮਾਝੇ ਦੇ, ਦੁਆਬੇ ਦੇ, ਉਹ ਕੈਂਸਰ ਦੇ ਮਰੀਜ਼ ਬਣ ਜਾਣਗੇ ਅਤੇ ਗੰਦਾ ਪਾਣੀ ਹੋਊਗਾ। ਜਿਹੜੇ ਜੀਅ ਦਰਿਆਵਾਂ ਦੇ ਵਿੱਚ ਹੈਗੇ ਆ, ਮੱਛੀਆਂ ਹੈਗੀਆਂ, ਹੋਰ ਜਿਹੜੇ ਜੀਅ ਹੈਗੇ ਹੈ ਉਹ ਮਰ ਰਹੇ ਹੈ। ਤਾਂ ਮੈਂ ਤਾਂ ਸਮਝਦਾ ਕਿ ਇਹ ਆਮ ਪਾਰਟੀ ਅਤੇ ਚੀਫ ਮਿਨਿਸਟਰ ਸਾਹਿਬ ਦੀ ਬਹੁਤ ਗਲਤ ਪੋਲਿਸੀ ਹੈ ਕਿ ਦੋ ਧਿਰਾਂ ਨੂੰ ਤੁਸੀਂ ਲੜਾ ਰਹੇ ਹੋ ਅਤੇ ਲਾਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ। ਇਹ ਮੈਂ ਕਿਵੇਂ ਦੇਖ ਸਕਦਾ? ਹੁਣ ਤੁਹਾਡੇ ਸਾਹਮਣੇ ਮੈਂ ਗ੍ਰਿਫਤਾਰ ਤਾਂ ਹੋਇਆ ਹਾਊਸ ਅਰੈਸਟ ਦੇ ਵਿੱਚ ਹੈਗਾ। ਮੇਰੀ ਇਹ ਜਿਹੜੀ ਆਜ਼ਾਦੀ ਹੈ ਉਸ ਦੇ ਵਿੱਚ ਰੋਕ ਪਾਈ ਹੋਈ ਹੈ, ਨਜਾਇਜ਼ ਹੈ। ਇਸ ਤਰ੍ਹਾਂ ਨਹੀਂ ਹੋਣ ਦੇਣਾ ਚਾਹੀਦਾ। ਮੈਂ ਤਾਂ ਚੰਗੇ ਕੰਮ ਲਈ ਜਾ ਰਿਹਾ ਸੀ ਕਿ ਉਹ ਜਿਹੜਾ ਇਹ ਗੰਦਾ ਨਾਲਾ ਹੈ ਉਹਦੇ ਵਿੱਚ ਇੰਡਸਟਰੀ ਆਪਣਾ ਗੰਦਾ ਪਾਣੀ ਨਾ ਸਿੱਟੇ, ਜ਼ਹਿਰੀਲਾ ਪਾਣੀ ਨਾ ਸਿੱਟੇ, ਜਿਹਦੇ ਨਾਲ ਸਾਰੇ ਦਰਿਆਵਾਂ ਦਾ ਪਾਣੀ ਖਰਾਬ ਹੋ ਰਿਹਾ ਹੈ। ਪਾਕਿਸਤਾਨ ਦੇ ਵਿੱਚ ਵੀ ਇਹ ਗੰਦਾ ਪਾਣੀ ਜਾ ਰਿਹਾ ਹੈ ਅਤੇ ਪਾਕਿਸਤਾਨ ਦੇ ਨਾਲ ਸਾਡੇ ਚੰਗਾ ਰਿਸ਼ਤਾ ਹੈਗਾ, ਅਮਨ ਹੈ। ਅਤੇ ਆਪਾਂ ਨੇ ਦੂਜੇ ਮੁਲਕ ਦੇ ਵਿੱਚ ਗੰਦਾ ਪਾਣੀ ਅਤੇ ਆਪਣੇ ਮੁਲਕ ਦੇ ਵਿੱਚ ਗੰਦਾ ਪਾਣੀ, ਅਤੇ ਰਾਜਸਥਾਨੀਆਂ ਨੂੰ ਅਤੇ ਹਰਿਆਣਵੀਆਂ ਨੂੰ ਗੰਦਾ ਪਾਣੀ ਕਿਉਂ ਭੇਜ ਰਹੇ ਹਾਂ ਜੇ ਸਿਰਫ ਕਾਰਖਾਨੇ ਵਾਲਿਆਂ ਨੂੰ ਅਸੀਂ ਸਾਂਭਣਾ ਜਾਂ ਉਹਨਾਂ ਨੂੰ ਸੁੱਖ ਦੇਣਾ।
ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ NGO ਮੈਂਬਰਾਂ ਅਤੇ ਰੰਗਾਈ ਉਦਯੋਗ ਦਰਮਿਆਨ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ 3 ਦਸੰਬਰ ਨੂੰ ਕਾਲਾ ਪਾਣੀ ਕਾ ਮੋਰਚਾ ਦੀ ਟੀਮ ਵੱਲੋਂ ਤਾਜਪੁਰ ਰੋਡ ਸਥਿਤ CE ਉੱਤੇ ਛਾਪਾ ਮਾਰਨ ਕਾਰਨ ਲੁਧਿਆਣਾ ਦੇ ਕਈ ਇਲਾਕੇ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਏ। ਕਾਲੇ ਪਾਣੀ ਦਾ ਮੋਰਚਾ ਟੀਮ ਵੱਲੋਂ ਅੱਜ ਤਾਜਪੁਰ ਰੋਡ ਸਥਿਤ CETP ਦਾ ਡਿਸਚਾਰਜ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ, ਜਿਸ ਦੇ ਜਵਾਬ ਵਿੱਚ ਡਾਇੰਗ ਇੰਡਸਟਰੀ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਇਕੱਠੇ ਹੋ ਗਏ। ਇਸ ਨਾਲ ਟਕਰਾਅ ਦੀ ਸਥਿਤੀ ਪੈਦਾ ਹੋ ਗਈ, ਜਿਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਸਨ ਅਤੇ ਫਿਰੋਜ਼ਪੁਰ ਰੋਡ ਤੋਂ ਵੱਖ-ਵੱਖ ਥਾਵਾਂ ਤੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਸੀ। ਪੁਲਿਸ ਨੇ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਲੱਖਾ ਸਿਧਾਣਾ ਨੇ ਫੇਸਬੁੱਕ ਤੇ ਲਾਈਵ ਹੋ ਕੇ ਆਪਣੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਲੁਧਿਆਣਾ ਆਉਣ ਤੋਂ ਰੋਕਣ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਮਾਹੌਲ ਕਾਫੀ ਗਰਮਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੱਖਾ ਸਿਧਾਣਾ ਦੇ ਸਾਥੀਆਂ ਨੂੰ ਨਜ਼ਰਬੰਦ ਕਰ ਲਿਆ ਗਿਆ। ਲੱਖਾ ਸਿਧਾਣਾ ਦੇ ਹੱਕ ਵਿੱਚ ਆਏ 3 ਵਿਅਕਤੀਆਂ ਨੂੰ ਮੌਕੇ ਤੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਜ਼ਿਕਰਯੋਗ ਹੈ ਕਿ ਲੱਖਾ ਸਿਧਾਣਾ ਪਿਛਲੇ ਕਾਫੀ ਸਮੇਂ ਤੋਂ ਬੁੱਢੇ ਨਾਲੇ ਦੇ ਮੁੱਦੇ ਨੂੰ ਲੈ ਕੇ ਆਵਾਜ਼ ਉਠਾ ਰਹੇ ਹਨ। ਅੱਜ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਵਿਰੋਧ ਵਿੱਚ ਧਰਨੇ ਦਾ ਸੱਦਾ ਦਿੱਤਾ ਗਿਆ ਸੀ। ਭਾਵੇਂ ਪੁਲਿਸ ਨੇ ਲੁਧਿਆਣਾ ਦੇ ਤਕਰੀਬਨ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਸਨ, ਪਰ ਕਾਲੇ ਪਾਣੀ ਦੇ ਮੋਰਚੇ ਦੇ ਮੈਂਬਰ ਕਿਸੇ ਤਰ੍ਹਾਂ ਫਿਰੋਜ਼ਪੁਰ ਰੋਡ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਤੇ ਉਹਨਾਂ ਨੇ ਧਰਨਾ ਲਗਾ ਦਿੱਤਾ। ਇਹਨਾਂ ਲੋਕਾਂ ਦੀ ਅਗਵਾਈ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਕਰ ਰਹੇ ਹਨ। ਆ ਮੇਰੇ ਕੋਲੇ ਆਰਡਰ ਨੇ, ਇਹ ਨੈਸ਼ਨਲ ਪੋਲਿਊਸ਼ਨ ਬੋਰਡ ਦੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਤੇ ਪੰਜਾਬ ਪੋਲਿਊਸ਼ਨ ਬੋਰਡ ਦੇ ਆਰਡਰ ਨੇ ਕਿ ਕਾਲੇ ਪਾਣੀ ਆ ਜਿਹੜੇ 3 ਸੈਂਟਰ ਨੇ, ਬਹਾਦਰ ਕੇ ਵਾਲਾ, ਤਾਜਪੁਰ ਰੋਡ ਵਾਲਾ ਤੇ ਫੋਕਲ ਪੁਆਇੰਟ ਵਾਲਾ, ਇਹ ਬੰਦ ਕੀਤੇ ਜਾਣ। ਪਰ ਇਹ ਬੰਦ ਨਹੀਂ ਹੋ ਰਿਹਾ। ਆਰਡਰ ਨੇ ਇਹ ਸੰਵਿਧਾਨਕ ਅਦਾਰਿਆਂ ਦੇ, ਕਨਸਟੀਟਿਊਸ਼ਨਲ ਬਾਡੀਜ਼ ਦੇ ਆਰਡਰ ਨੇ। 12 ਅਗਸਤ ਦੇ ਔਰ 26 ਅਗਸਤ ਦੀ ਲਾਸਟ ਡੇਟ ਸੀ। ਹੁਣ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ DGP ਨੂੰ, ਲੁਧਿਆਣਾ ਪੁਲਿਸ ਸਟੇਸ਼ਨ ਦੇ ਕਮਿਸ਼ਨਰ ਨੂੰ ਤੇ ਸਾਡੇ ਮੁੱਖ ਮੰਤਰੀ ਨੂੰ ਤੇ ਪੰਜਾਬ ਸਰਕਾਰ ਨੂੰ, ਜੇ ਤੁਸੀਂ ਕਾਨੂੰਨ ਤੋੜਨ ਵਾਲਿਆਂ ਦਾ ਫੜ ਨਹੀਂ ਸਕਦੇ, ਕੇਸ ਨਹੀਂ ਬਣਾ ਸਕਦੇ, ਜੁਰਮਾਨਾ ਨਹੀਂ ਕਰ ਸਕਦੇ, ਤਾਂ ਤੁਹਾਨੂੰ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਫੜਨ ਦਾ ਹੱਕ ਹੈ। ਆਹੀ ਗੱਲ ਹੈ। ਹੁਣ ਮੈਨੂੰ ਦੱਸੋ, ਅੱਜ ਸ਼ੇਰਾ ਜੋ ਆਪਾਂ ਪੰਜਾਬ ਦੇ ਪਾਣੀ ਬਚਾਉਣ ਆਏ ਆ, ਕਿੰਨੇ ਬੰਦੇ ਚੱਕ ਲਏ ਨੇ, ਕਿੰਨੇ ਨਾਕੇ ਲੱਗੇ ਨੇ, ਛਾਉਣੀ ਬਣਾਤੀ ਪੰਜਾਬ। ਇਹਨਾਂ ਨੂੰ, ਇਹਨਾਂ ਦੇ ਉੱਤੇ ਡਰੋਨ ਘੁੰਮ ਰਹੇ ਨੇ, ਸਰਚ ਲਾਈਟਾਂ ਲੱਗੀਆਂ ਨੇ। ਮੈਂ ਆਹੀ ਦੱਸ ਰਿਹਾ ਸ਼ੇਰਾ, ਉਹਨਾਂ ਨੂੰ ਟੈਂਟ ਲਾ ਕੇ ਦਿੱਤੇ ਹੋਏ ਨੇ, ਕਾਰਪੇਟ ਵਿਛਾਏ ਹੋਏ ਨੇ, ਸਰਚ ਲਾਈਟਾਂ ਲੱਗੀਆਂ ਨੇ। ਰਾਤ ਨੂੰ ਡਰੋਨ ਘੁੰਮ ਰਹੇ ਸੀ ਉੱਥੇ ਕਿ ਕਿਤੇ ਪੰਜਾਬ ਹਤੈਸ਼ੀ ਕਾਲਾ ਪਾਣੀ ਬੰਦ ਕਰਾਉਣ ਨਾ ਆ ਜਾਣ। ਹੁਣ ਮੈਨੂੰ ਦੱਸੋ, ਇਹ ਮੁੱਖ ਮੰਤਰੀ, ਇਹ ਸਾਡੇ ਸਪੀਕਰ, ਬਾਕੀ ਗੌਰਮੈਂਟ ਜਿਹੜੀ ਇਹਨਾਂ ਥਾਵਾਂ ਤੇ ਖੜ ਕੇ ਵੀਡੀਓ ਬਣਾਉਂਦੀ ਰਹੀ ਹੈ, ਜਿਹੜੇ ਕਹਿੰਦੇ ਰਹੇ ਨੇ ਕਿ ਕਾਲੇ ਪਾਣੀ ਬੰਦ ਹੋ ਜਾਣ, ਇਹਨਾਂ ਨੂੰ ਹੁਣ ਸੱਪ ਡੰਗ ਗਿਆ, ਗੋਲੀ ਪੈ ਗਈ। ਜਾਂ ਪਹਿਲਾਂ ਤੁਹਾਨੂੰ ਵੋਟ ਚਾਹੀਦੀ ਸੀ, ਹੁਣ ਨੋਟ ਚਾਹੀਦੇ ਨੇ। ਆਹੀ ਗੱਲ ਹੈ। ਹੁਣ ਮੈਨੂੰ ਦੱਸੋ, ਇਹੋ ਜੀ ਗੌਰਮੈਂਟ ਕੀ ਰਹਿਣ ਦੀ ਹੱਕਦਾਰ ਹੈਗੀ ਹੈ? ਹੁਣ ਮੇਰੀ ਤੁਹਾਨੂੰ ਇੱਕ ਸਾਰਿਆਂ ਨੂੰ, ਤੁਹਾਨੂੰ ਤੇ ਕੈਮਰਿਆਂ ਰਾਹੀਂ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਦੋਂ ਸਾਡੀ ਅਗਲੀ ਸਰਕਾਰ ਬਣੇ ਤਾਂ ਬਿਲਕੁਲ ਜੋ ਪੰਜਾਬ ਲਈ ਖੜੂਗਾ, ਜੋ ਸ਼ੇਰਾ ਪੰਜਾਬ ਲਈ ਖੜੂਗਾ, ਔਰ ਪੰਜਾਬ ਲਈ ਹੁਣ ਤੱਕ ਕੌਣ ਖੜਦਾ ਰਿਹਾ ਤੁਹਾਨੂੰ ਪਤਾ ਹੈ। ਕੌਣ ਖੜਦਾ ਰਿਹਾ ਪੰਜਾਬ ਲਈ? ਕੌਣ ਖੜਦਾ ਰਿਹਾ? ਬਸ ਉੱਥੇ ਖਾਲਸੇ ਦੀ ਸਰਕਾਰ ਹੋਣੀ ਚਾਹੀਦੀ ਹੈ। ਔਰ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਸ਼ੇਰਾ, ਹੋਰ ਗੱਲ ਸੁਣੋ, ਖਾਲਸੇ ਦਾ ਮਤਲਬ ਕੀ ਹੈ? ਖਾਲਸ, ਪਵਿੱਤਰ, ਸ਼ੁੱਧ ਬੰਦਾ ਜਿਹੜਾ ਕਰਪਸ਼ਨ ਨਾ ਕਰੇ, ਇਨਸਾਫ ਦਾ ਸਾਥ ਦੇਵੇ, ਖਾਲਸਾ ਇਹਨੂੰ ਆਂਦੇ ਨੇ। ਔਰ ਇਸੇ ਖਾਲਸੇ ਦੀ ਰਾਜ ਕਰਨ ਦੀ ਗੱਲ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲੀ ਆਗੂਆਂ ਦੀ ਪੇਸ਼ੀ ਦੌਰਾਨ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਮੁਤਾਬਕ ਸਾਰੇ ਆਗੂ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਅਕਾਲੀ ਦਲ ਦੇ ਆਗੂ ਆਪੋ ਆਪਣੀ ਸਜ਼ਾ ਭੁਗਤ ਰਹੇ ਹਨ। ਇਸ ਮੌਕੇ ਅਕਾਲੀ ਆਗੂਆਂ ਨੇ ਸਭ ਤੋਂ ਪਹਿਲਾਂ ਬਰਤਨ ਸਾਫ਼ ਕੀਤੇ ਅਤੇ ਫਿਰ ਪਖਾਨਿਆਂ ਦੀ ਸਫਾਈ ਕੀਤੀ। ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਵਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ, ਮਹੇਸ਼ਿੰਦਰ ਸਿੰਘ, ਸਰਬਜੀਤ ਸਿੰਘ, ਸੋਹਨ ਸਿੰਘ ਢੰਡਲ, ਚਰਨਜੀਤ ਸਿੰਘ, ਆਦੇਸ਼ ਪ੍ਰਤਾਪ ਸਿੰਘ 3 ਦਸੰਬਰ ਯਾਨੀ ਕਿ ਅੱਜ ਤੋਂ 12 ਤੋਂ ਲੈ ਕੇ 1 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਤੱਖ ਅਧੀਨ ਪਖਾਨਿਆਂ ਦੀ ਸਫਾਈ ਕਰਨਗੇ। ਇਹਨਾਂ ਦੀ ਹਾਜ਼ਰੀ ਦੀ ਵੀ ਤਸਦੀਕ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹ ਪੰਜ ਆਪਣੇ ਨਗਰ, ਸ਼ਹਿਰ ਜਾਂ ਨੇੜਲੇ ਗੁਰਦੁਆਰਿਆਂ ਵਿੱਚ ਰੋਜ਼ਾਨਾ 1 ਘੰਟਾ ਭਾਂਡੇ ਮਾਂਜਣ, ਲੰਗਰ, ਜੋੜੇ ਸਾਫ਼ ਕਰਨ, ਕਿਸੇ ਵੀ ਤਰ੍ਹਾਂ ਦੀ 1 ਘੰਟੇ ਦੀ ਸੇਵਾ ਕਰਨੀ ਹੈ। ਸਜ਼ਾ ਮੁਤਾਬਕ 2 ਦਿਨ ਸ਼੍ਰੀ ਦਰਬਾਰ ਸਾਹਿਬ ਸੇਵਾ ਕੀਤੀ ਜਾਣੀ ਹੈ। ਇਸ ਤੋਂ ਬਾਅਦ ਸ਼੍ਰੀ ਫਤਿਹਗੜ੍ਹ ਸਾਹਿਬ, ਸ਼੍ਰੀ ਦਮਦਮਾ ਸਾਹਿਬ, ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਸੇਵਾ ਕਰਨ ਲਈ ਜਾਣਗੇ। ਜੋ ਆਦੇਸ਼ ਆ ਉਹ ਵਰਕਿੰਗ ਕਮੇਟੀ ਆਪਣਾ ਫੈਸਲਾ ਕਰੇਗੀ, ਕਿਉਂਕਿ ਜਿਹੜੇ ਵਿਅਕਤੀਗਤ ਆਦੇਸ਼ ਹੈ ਸੇਵਾ ਦੇ, ਉਹ ਜਿਸ ਤਰ੍ਹਾਂ ਆਦੇਸ਼ ਹੋਇਆ ਸੀ ਆਪੋ ਆਪਣੀ ਸ਼ੁਰੂ ਕਰ ਲਈ ਹੈ। ਇਹ ਅੱਜ ਪਹਿਲਾ ਦਿਨ ਹੈ, 10 ਦਿਨ ਲਗਾਤਾਰ ਚੱਲੇਗੀ, ਕਿਉਂਕਿ ਕੱਲ ਦਾ ਦਿਨ ਵੀ ਇੱਥੇ ਦਰਬਾਰ ਸਾਹਿਬ ਦੇ ਵਿੱਚ ਹੈ। ਫਿਰ 2 ਦਿਨ ਜਿਹੜੀ 5 ਤੇ 6 ਸ਼੍ਰੀ ਅਨੰਦਪੁਰ ਸਾਹਿਬ 'ਚ, ਫਿਰ 7 ਤੇ 8 ਫਤਿਹਗੜ੍ਹ ਸਾਹਿਬ 'ਚ, ਉਸ ਤੋਂ ਬਾਅਦ ਸ਼੍ਰੀ ਮੁਕਤਸਰ ਸਾਹਿਬ ਤੇ ਫਿਰ ਤਲਵੰਡੀ ਸਾਬੋ ਤਖਤ ਸਾਹਿਬ ਤੇ 10 ਦਿਨ ਤੋਂ ਬਾਅਦ ਫਿਰ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਅਰਦਾਸ ਆ। ਜਿਹੜਾ ਵਿਅਕਤੀਗਤ ਸੇਵਾ ਉਹ ਨਾਲ ਦੀ ਨਾਲ ਅਸੀਂ ਆਪਣੀ ਸ਼ੁਰੂ ਕਰ ਲਈਏ। ਜਿਹੜਾ ਪਾਰਟੀ ਵਾਲਾ ਕੰਮ ਹੈ ਉਹ ਵਰਕਿੰਗ ਕਮੇਟੀ ਦਾ। ਸੇਵਾ ਹਮੇਸ਼ਾ ਹੀ ਚੰਗੀ ਗੱਲ ਤੇ ਹੁੰਦੀ ਹੈ ਕਿ ਬੰਦਾ ਆਪ ਹੀ ਕਰੇ, ਪਰ ਜੇ ਤਨਖਾਹ ਦੇ ਰੂਪ ਵਿੱਚ ਵੀ ਲੱਗੀ ਤੇ ਵੀ ਤੁਹਾਨੂੰ ਬੜਾ ਕੁਝ ਸਿਖਾਉਂਦੀ ਹੈ, ਕਿਉਂਕਿ ਤੁਹਾਨੂੰ ਨਮਰਤਾ, ਹਲੀਮੀ, ਕੋਈ ਜ਼ਿੰਦਗੀ 'ਚ ਤੁਹਾਡੇ ਕੋਲ ਗਲਤੀ ਹੋਈ ਹੈ ਉਹਦਾ ਪਛਤਾਪ, ਸੇਵਾ ਦਾ ਹਮੇਸ਼ਾ ਹੀ ਜਿਹੜਾ ਹੈਗਾ ਗੁਰਬਾਣੀ ਦੇ ਵਿੱਚ, ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਮਹੱਤਵ, ਔਰ ਬੜੇ ਵਡਭਾਗੇ ਲੋਕ ਆ ਜਿਹੜੇ ਆਪਣੇ ਆਪ ਹੀ ਲਗਾਤਾਰ ਸਾਰਾ ਜੀਵਨ ਹੀ ਸੇਵਾ ਕਰਦੇ। ਇਸ ਕਰਕੇ ਲੋਕੀ ਤਾਂ ਸ਼ੌਕ ਨਾਲ ਜਿਹੜੇ ਆ, ਕੋਈ ਆ ਕੇ ਜੋੜੇ ਝਾੜਨ ਦੀ ਸੇਵਾ, ਕੋਈ ਬਰਤਨਾਂ ਦੀ ਸੇਵਾ, ਕੋਈ ਸਫਾਈਆਂ ਦੀ ਸੇਵਾ, ਵੈਸੇ ਵੀ ਜਿਹੜਾ ਕਰਦੇ ਆ ਸਾਡੇ ਰਵਾਇਤ ਹੈ ਇਹਨੂੰ ਸੇਵਾ ਨੂੰ ਹਮੇਸ਼ਾ, ਪਰ ਚਲੋ ਸਾਨੂੰ ਤਨਖਾਹ ਦੇ ਰੂਪ 'ਚ ਲੱਗੀ ਆ, ਪਰ ਫਿਰ ਵੀ ਮੈਂ ਸਮਝਦਾ ਕਿ ਇਹਦੇ ਵਿੱਚੋਂ ਬਹੁਤ ਸਾਨੂੰ ਲਾਹਾ ਹੋਏਗਾ। ਹੁਣ ਜਦੋਂ ਸੇਵਾ ਚੱਲ ਰਹੀ ਹੁੰਦੀ ਹੈ ਤੇ ਮੈਂ ਕਿਸੇ ਵਾਦ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ। ਸਾਰਿਆਂ ਦਾ ਹੱਕ ਹੈ, ਜਿਹਨੇ ਨਿੰਦਿਆ ਕਰਨੀ ਉਹ ਨਿੰਦਿਆ ਕਰੇ, ਠੀਕ ਹੈ। ਇਸ ਕਰਕੇ ਅਸੀਂ ਗੁਰੂ ਦੇ ਭੈ ਦੇ ਵਿੱਚ ਜਿਹੜਾ ਹੈਗਾ ਆਪਣੇ ਰਵਾਇਤਾਂ ਦੇ ਮੁਤਾਬਕ ਅਸੀਂ ਆਪਣੀ ਸੇਵਾ ਕਰਦੇ ਰਹਿਣੀ। ਤੁਹਾਡਾ ਸਾਰਿਆਂ ਦਾ ਉਸ ਤੇ ਬੰਦ ਤੇ ਅਸਲ ਇਹ ਤਾਂ ਖੁਸ਼ੀ ਨਾਲ ਕਰਦਾ ਹੈ, ਇਹ ਤਾਂ ਗੁਰੂ ਨੇ ਲਾਈ ਹੈ। ਅਸੀਂ ਆਪਣੀ ਆਪ ਵੀ ਸੇਵਾ ਕਰਨ ਆਉਂਦੇ ਹਾਂ ਤੇ ਹਮੇਸ਼ਾ ਕਰਦੇ ਹਾਂ। ਕੋਈ ਵੀ ਗੁਰਸਿੱਖ ਆਉਂਦਾ ਭਾਂਡੇ ਮਾਂਜਦਾ ਹੈ, ਜੋੜੇ ਵੀ ਸਾਫ਼ ਕਰਦਾ ਹੈ, ਵਾਸ਼ਰੂਮ ਵੀ ਕਰਦਾ ਹੈ, ਲੰਗਰ 'ਚ ਵੀ ਜਾਂਦਾ ਹੈ, ਮੱਥਾ ਵੀ ਟੇਕਦਾ ਹੈ। ਉਹ ਤਾਂ ਸਾਡਾ ਹੈਗਾ ਹੀ ਹੈਗਾ ਕਿ ਗੁਰੂ ਨਮਸਕਾਰ ਕਰਨਾ। ਸੋ ਹਰ ਚੀਜ਼ ਹੈ ਜਿਹੜੀ ਇਹ ਹਰ ਸਿੱਖ ਦਾ ਫਰਜ਼ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੈ ਉਹ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਨੂੰ ਕਦੇ ਇਨਕਾਰ ਨਹੀਂ ਕਰ ਸਕਦਾ, ਤੇ ਇਹ ਅਸੀਂ ਸੋਚ ਵੀ ਨਹੀਂ ਸਕਦੇ ਕਿ ਜੋ ਵਰਕਿੰਗ ਕਮੇਟੀ ਦੀ ਮੀਟਿੰਗ ਕਿਤੇ ਹੋ ਜਾਰੀ ਉਹ ਤੁਹਾਨੂੰ ਸਮਾਂ ਦੱਸਾਂਗੇ ਪਹਿਲਾ ਦਿਨ ਉਹ ਸਮਾਂ ਦੱਸਾਂਗੇ ਤੁਹਾਨੂੰ ਦੇਖ ਕੇ। ਆ ਸਾਰਾ ਅਸੀਂ ਸੇਵਾ ਕਰਦੇ ਬੜਾ ਹੁੰਦਾ ਜਿੱਥੇ 3 ਦਿਨ ਦਾ ਟਾਈਮ ਕਰਨੇ ਕੱਲ ਨੂੰ ਇੱਥੇ ਸੇਵਾ ਕੀਤੀ ਜਾਣੀ ਹੈ ਜਾਂ ਕੱਲ ਇੱਥੇ ਕਰਾਂਗੇ। ਕੱਲ 2 ਦਿਨ ਦੀ ਸੇਵਾ ਸਾਰੇ ਲਾਈ ਹੈ ਸਾਨੂੰ। ਅਸੀਂ 9 ਵਜੇ ਸੁਬਾਹ ਆ ਗਏ ਸੀ। ਦੇਖੋ ਤੁਸੀਂ ਪ੍ਰਧਾਨ ਸਾਹਿਬ 9 ਵਜੇ ਜਾ ਕੇ ਬੈਠ, ਅਸੀਂ ਵੀ ਇੱਕ ਨਾਲ ਹੀ ਖੜੇ ਸੀ। ਸੋ ਉਦੋਂ ਬਾਅਦ ਕੀਰਤਨ ਦਾ, ਫਿਰ ਉਸ ਤੋਂ ਬਾਅਦ ਲੰਗਰ ਦਾ ਹੈਗਾ, ਫਿਰ ਇੱਥੇ ਜੋ ਸਾਰੀ ਹੈ ਉਸ ਜਿਸ ਤਰ੍ਹਾਂ ਵੀ ਜੋ ਸਾਨੂੰ ਮਰਿਆਦਾ ਦੇ ਮੁਤਾਬਕ ਕਿਹਾ ਗਿਆ, ਅਸੀਂ ਯਤਨ ਕਰਕੇ ਉਸ ਤੋਂ ਆਪਣੇ ਮਨ ਦੀ ਇੱਛਾ ਨਾਲ ਕੋਈ ਕਮੀ ਨਾ ਰਹੇ। ਜੇ ਕੋਈ ਅੱਜ ਦੀ ਸੇਵਾ ਪੂਰੀ ਹੋ ਜਾਏਗੀ, ਇਸ ਤੋਂ ਬਾਅਦ ਜਾਂ ਕੋਈ ਹੋਰ ਨਹੀਂ ਹੋ ਗਈ ਪੂਰੀ, ਸੁਖਮਨੀ ਸਾਹਿਬ ਦਾ ਪਾਠ ਕਰਨਾ, ਉਹ ਘਰੇ ਜਦੋਂ ਪਾਠ ਕਰਦੇ ਆ ਉਸ ਵੇਲੇ ਕਰਨਾ, ਨਾਲ ਕਰਨਾ, ਨਾਲ ਕਰਨਾ। ਨਿਤਨੇਮ ਹਰ ਸਿੱਖ ਕਰਦਾ ਹੀ ਹੈ। ਵੈਸੇ ਤਾਂ ਸੁਖਮਨੀ ਸਾਹਿਬ ਵੀ ਕਰਦੇ ਹੀ ਆ, ਕਿਤੇ ਰਹਿ ਵੀ ਜਾਂਦਾ ਕਾਲੀ 'ਚ, ਲੇਕਿਨ ਹੁਣ ਜ਼ਰੂਰ ਕਰਨਾ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਿਖੀ ਸੇਵਾ ਨੂੰ ਨਿਭਾਉਣ ਲਈ ਅੱਜ ਬੀਬੀ ਜਗੀਰ ਕੌਰ ਜੀ ਪਹੁੰਚੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਬੀਬੀ ਜੀ ਹਾਂਜੀ ਬੀਬੀ ਜੀ ਕੀ ਕਹਿਣਾ ਚਾਹੁੰਦੇ? ਦੇਖੋ, ਮਨੁੱਖ ਵਾਸਤੇ ਸੇਵਾ ਤੇ ਸਿਮਰਨ ਜਿਹੜਾ ਨਾ ਜੀ, ਇਹ ਬਹੁਤ ਜ਼ਰੂਰੀ ਹੈ। ਜਦੋਂ ਸੇਵਾ ਜਿਹੜੀ ਹੈ ਤਨੋਂ ਮਨੋਂ ਕੀਤੀ ਜਾਵੇ, ਉਸ ਵੇਲੇ ਮੇਰੇ ਪਾਤਸ਼ਾਹ ਵੀ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਦ ਸਤਿਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਭਲ ਪੰਨੇ। ਸੇਵਾ ਕਿਤੇ ਭਾਗਾ ਨਾਲ ਮਿਲਦੀ ਹੈ। ਅੱਜ ਜਿਹੜੀ ਸੇਵਾ ਇਹਦੇ 'ਚ ਮੈਨੂੰ ਬਹੁਤ ਬੜਾ ਸਕੂਨ ਮਿਲ ਰਿਹਾ ਸਾਨੂੰ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਕਿ ਬੜੇ ਲੰਬੇ ਸਮੇਂ ਤੋਂ ਕੌਮ ਦੇ ਵਿੱਚ ਜਿਹੜੀ ਦੁਬਿਧਾ ਪਈ ਸੀ, ਜਿਹੜੀ ਕੌਮ ਆਪਸ ਵਿੱਚ ਪਾਟੋ ਤਾੜ ਹੋ ਰਹੀ ਸੀ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਕਰਕੇ ਕਹਿ ਲਓ, ਸਿਧਾਂਤਾਂ ਕਰਕੇ ਕਹਿ ਲਓ, ਪਰੰਪਰਾਵਾਂ ਕਰਕੇ ਕਹਿ ਲਓ,
ਜਾਂ ਸਾਡਾ ਇਤਿਹਾਸ ਜਿਹੜਾ ਸੀਗਾ ਉਹ ਲੋਕਾਂ 'ਚੋਂ ਅਲੋਪ ਹੁੰਦਾ ਜਾ ਰਿਹਾ ਸੀਗਾ। ਤੇ ਦੁਨੀਆ ਭਰ ਦੇ ਲੋਕਾਂ ਨੂੰ, ਇਕੱਲੇ ਸਿੱਖ ਧਰਮ ਨੂੰ ਨਹੀਂ, ਇਕੱਲੇ ਸਿੱਖਾਂ ਨੂੰ ਨਹੀਂ, ਅੱਜ ਦੁਨੀਆ ਭਰ ਦੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਸੱਚਮੁੱਚ ਹੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰਵਉੱਚ ਤਖਤ ਸਾਜਿਆ ਸੀ, ਉਸ ਤਖਤ ਉੱਤੇ ਜਿਸ ਕਾਰਨ ਕਰਕੇ ਜੋ ਇਤਿਹਾਸ ਸਿਰਜਿਆ ਗਿਆ ਸੀ ਉਹ ਸੱਚਮੁੱਚ ਹੀ ਅੱਜ ਦੁਨੀਆ 'ਚ ਉਜਾਗਰ ਹੋਇਆ। ਮੈਨੂੰ ਖੁਸ਼ੀ ਇਸ ਗੱਲ ਦੀ, ਕਿਉਂਕਿ ਲੋਕ ਕਹਿੰਦੇ ਸੀ ਸ਼ਾਇਦ ਐਵੇਂ ਹੀ ਝੂਠ ਬੋਲਿਆ ਜਾਂਦਾ, ਪਰ ਨਹੀਂ, ਝੂਠ ਨਹੀਂ ਬੋਲਿਆ ਜਾਂਦਾ, ਪ੍ਰੈਕਟੀਕਲ ਹੈ। ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸੀ ਉਹਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਸ ਤਰ੍ਹਾਂ ਹੁੰਦਾ। ਜਦੋਂ ਅਸੀਂ ਕਹਿੰਦੇ ਸੀ ਨਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਇਸ ਤਰ੍ਹਾਂ ਹੋਈ, ਬੂਟਾ ਸਿੰਘ ਨਾਲ ਇਸ ਤਰ੍ਹਾਂ ਹੋਈ, ਗਿਆਨੀ ਜੈਲ ਸਿੰਘ ਨਾਲ ਇਸ ਤਰ੍ਹਾਂ ਹੋਈ, ਸੁਰਜੀਤ ਸਿੰਘ ਬਰਨਾਲੇ ਨਾਲ ਇਸ ਤਰ੍ਹਾਂ ਹੋਈ, ਤੇ ਅੱਜ ਦੀ ਪੀੜ੍ਹੀ ਕਹਿੰਦੇ ਸੀ ਸ਼ਾਇਦ ਇਹ ਝੂਠ ਹੀ ਬੋਲੀ ਜਾਂਦੇ। ਲੇਕਿਨ ਅੱਜ ਜਿਹੜਾ ਪ੍ਰੈਕਟੀਕਲ ਲੋਕਾਂ ਨੇ ਅੱਖਾਂ ਨਾਲ ਵੇਖਿਆ ਔਰ ਇਹ ਵੀ ਗੱਲ ਦਾ ਪਤਾ ਲੱਗ ਗਿਆ ਕਿ ਇੱਥੇ ਕੋਈ ਕਿੰਤੂ ਪ੍ਰੰਤੂ ਨਹੀਂ। ਇਸ ਅਸਥਾਨ ਤੇ ਆ ਕੇ ਜੋ ਉਹਨਾਂ ਨੇ ਫੈਸਲਾ ਕਰਨਾ, ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਪੈਗਾਮ ਤੇ ਉਹਦੀ ਦਿੱਤੀ ਹੋਈ ਦਿਸ਼ਾ ਨਿਰਦੇਸ਼ ਉੱਤੇ ਕਰਨਾ, ਔਰ ਉਹ ਉਹਨਾਂ ਨੇ ਕਰਕੇ ਵਿਖਾਇਆ ਕੱਲ। ਤੇ ਕੋਈ ਅੱਗੋਂ ਬੋਲ ਨਹੀਂ ਸਕਿਆ, ਸਾਰੇ ਹੱਥ ਬੰਨ੍ਹ ਕੇ ਖੜੇ ਰਹੇ, ਸਾਰੇ ਹੱਥ ਜੋੜ ਕੇ ਖੜੇ ਰਹੇ ਔਰ ਇੱਕ ਸੇਵਾ ਜਿਹੜੀ ਸੀ ਉਹ ਮਨਜ਼ੂਰ ਕੀਤੀ। ਸਭ ਤੋਂ ਵੱਡੀ ਗੱਲ ਕਿ ਜੋ ਸਵਾਲ ਕਰਨਾ ਉਹਦਾ ਜਵਾਬ ਸੱਚਾ ਦੇਣਾ, ਇਹ ਵੀ ਇੱਕ ਇਹਦੀ ਵੱਡੀ ਵਡਿਆਈ ਹੈ, ਇਹ ਵੀ ਕਿਸੇ ਦੀ ਮਹਾਨਤਾ। ਸੋ ਮੈਂ ਸਮਝਦੀ ਹਾਂ ਕਿ ਕੱਲ੍ਹ ਦਾ ਇਤਿਹਾਸ ਦੁਬਾਰਾ ਜਿਹੜਾ ਇਤਿਹਾਸ ਸੀ ਨਾ ਸਾਡਾ, ਉਹ ਰਿਪੀਟ ਹੋਇਆ। ਜਿਹੜਾ ਪਿੱਛੇ ਲੋਕਾਂ ਨੇ ਸ਼ਾਇਦ ਕਈ ਬੱਚਿਆਂ ਨੇ ਨਹੀਂ ਸੀ ਦੇਖਿਆ, ਨਹੀਂ ਸੀ ਪੜ੍ਹਿਆ, ਉਹ ਉਹਨਾਂ ਨੂੰ ਰਿਪੀਟ ਹੋ ਗਿਆ ਕਿ ਸੱਚਮੁੱਚ ਹੀ ਸ਼੍ਰੀ ਅਕਾਲ ਤਖਤ ਸਾਹਿਬ ਐਡਾ ਸਰਵਉੱਚ ਹੈ ਕਿ ਉੱਥੇ ਪੰਜ ਸਿੰਘ ਸਾਹਿਬਾਨ, ਪੰਜ ਜਥੇਦਾਰ ਜਦੋਂ ਖਲੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਆਵਾਜ਼ ਦਿੰਦੇ ਹੈ, ਉਸ ਵੇਲੇ ਸਿੱਖਾਂ ਨੂੰ ਸਿਰ ਝੁਕਾ ਕੇ ਉਹ ਮੰਨਣਾ ਪੈਂਦਾ। ਸੋ ਮੈਨੂੰ ਇਸ ਗੱਲ ਦੀ ਰਾਹਤ ਵੀ ਹੈ, ਸਕੂਨ ਵੀ ਹੈ ਔਰ ਅੱਜ ਖੁਸ਼ੀ ਵੀ ਹੈ ਕਿ ਜਿਹੜੀ ਦੁਬਿਧਾ ਸੀ ਉਹ ਦੂਰ ਹੋਏਗੀ। ਇਹਦੇ ਨਾਲ ਸਾਰਿਆਂ ਦੇ ਮਨਾਂ ਦੇ ਭੁਲੇਖੇ ਨਿਕਲ ਜਾਣਗੇ ਤੇ ਫਿਰ ਇਕੱਠੇ ਹੋ ਕੇ ਸਾਡੀਆਂ ਸੰਸਥਾਵਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਰਮਿਕ ਸੰਸਥਾ, ਸਿਆਸੀ ਸੰਸਥਾ ਸ਼੍ਰੋਮਣੀ ਅਕਾਲੀ ਦਲ, ਔਰ ਇਹ ਮੇਰੀ ਪੀੜ੍ਹ ਦਾ ਪੈਗਾਮ ਲੈ ਕੇ ਚੱਲੀ ਹੈ ਇਹ ਸੰਸਥਾ। ਸ਼੍ਰੋਮਣੀ ਅਕਾਲੀ ਦਲ ਨੇ ਮੇਰੀ ਪੀੜ੍ਹ ਦਾ ਸਿਧਾਂਤ ਪਾਲਣਾ ਔਰ ਉਸੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਉਹੀ ਆਦੇਸ਼ ਜਾਰੀ ਕੀਤੇ ਗਏ। ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋਰੀ, ਗੁਰਮੁਖ ਵੈਸੋ ਸਫਾ ਵਿਛਾਏ ਜੀਓ। ਅੱਜ ਪੈਗਾਮ ਜਿਹੜਾ ਦਿੱਤਾ ਗਿਆ, ਮੈਨੂੰ ਆਸ ਹੀ ਨਹੀਂ, ਉਮੀਦ ਹੈ ਕਿ ਸਾਰੀ ਸਿੱਖ ਕੌਮ, ਸਾਰੇ ਵਰਕਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪਲੈਟਫਾਰਮ ਤੇ ਬੈਠ ਕੇ, ਉਸ ਦਫ਼ਤਰ 'ਚ ਬੈਠ ਕੇ ਸਾਰੀ ਭਰਤੀ ਕਰਨਗੇ ਔਰ ਦੁਬਾਰਾ ਪੁਨਰ ਸੁਰਜੀਤ ਜਿੱਦਾਂ ਹੁੰਦੀ ਹੈ ਪਾਰਟੀ, ਉਹ ਪੁਨਰ ਸੁਰਜੀਤ ਹੋਵੇਗੀ ਤੇ ਅਸੀਂ ਸਾਰੇ ਤਕੜੇ ਹੋ ਕੇ ਫਿਰ ਨਿਕਲਾਂਗੇ, ਇੱਕ ਸ਼ਕਤੀ ਬਣ ਕੇ ਨਿਕਲੇਗੀ। ਔਰ ਉਹਨਾਂ ਸਰਕਾਰਾਂ ਦੇ ਵੀ ਕੰਨ ਖੁੱਲ੍ਹ ਜਾਣਗੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਸ਼ਾਇਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਵੇਂ ਝੂਠ ਬੋਲਦੇ ਹੈ, ਸ਼ਾਇਦ ਇਹ ਸੰਸਥਾਵਾਂ ਮਰ ਜਾਣਗੀਆਂ ਤਾਂ ਕੋਈ ਬੋਲੇਗਾ ਨਹੀਂ। ਪਰ ਅੱਜ ਕੌਮ ਜਿਉਂਦੀ ਹੈ, ਜਾਗਦੀ ਹੈ, ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਆਪਣੀਆਂ ਸੰਸਥਾਵਾਂ ਦਾ ਫਿਕਰ ਕਰਦੀ ਹੈ। ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਉਹਨਾਂ ਦੀ ਅਕਾਲੀ ਸਰਕਾਰ ਵੇਲੇ ਕੀਤੇ ਗੁਨਾਹਾਂ ਦੀ ਸਜ਼ਾ ਸੁਣਾਈ ਗਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਬਾਰੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੇ ਪਾਰਟੀ ਨੂੰ ਨਕਾਰ ਦਿੱਤਾ ਹੈ। ਉਹਨਾਂ ਨੂੰ ਪਹਿਲਾਂ ਹੀ ਸਿਆਸੀ ਸਜ਼ਾ ਦਿੱਤੀ ਜਾ ਚੁੱਕੀ ਹੈ, ਲੋਕ ਹੁਣ ਧਾਰਮਿਕ ਸਜ਼ਾ ਦੀ ਉਡੀਕ ਕਰ ਰਹੇ ਸਨ। ਦੁਨੀਆ ਭਰ ਵਿੱਚ ਸਿੱਖ ਭਾਈਚਾਰਾ ਅਕਾਲ ਤਖਤ ਦੇ ਫੈਸਲੇ ਦੀ ਪੂਰੀ ਤਰ੍ਹਾਂ ਵਫਾਦਾਰੀ ਨਾਲ ਪਾਲਣਾ ਕਰਦਾ ਹੈ। ਇਹ ਨਿਰਵਿਵਾਦ ਹੈ, ਅਸੀਂ ਉਹਨਾਂ ਦੇ ਫੈਸਲੇ ਅੱਗੇ ਸਿਰ ਝੁਕਾਉਂਦੇ ਹਾਂ। ਅੱਜ 8ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਬਾਰਡਰ ਵਿਖੇ ਚੱਲ ਰਹੇ ਮੋਰਚੇ ਉੱਪਰ ਮਨਵਰਤ ਜਾਰੀ ਹੈ। ਡਾਕਟਰਾਂ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਗਿਆ ਹੈ। ਅੱਜ ਹਰਿਆਣਾ ਤੋਂ ਕਿਸਾਨਾਂ ਦਾ ਵੱਡਾ ਜਥਾ ਖਨੌਰੀ ਬਾਰਡਰ ਉੱਪਰ ਪਹੁੰਚਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਆਖਰੀ ਸਾਹ ਤੱਕ ਰਹਿਣਗੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੋਇਡਾ ਵਿਖੇ ਕਿਸਾਨਾਂ ਉੱਪਰ ਹੋ ਰਿਹਾ ਅਤਿਆਚਾਰ ਲੋਕਤੰਤਰੀ ਕਦਰਾਂ ਕੀਮਤਾਂ ਦੇ ਵਿਰੁੱਧ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਲੰਮੀ ਲੜਾਈ ਲੜ ਕੇ 2013 ਦਾ ਭੂਮੀ ਗ੍ਰਹਿਣ ਕਾਨੂੰਨ ਬਣਾਇਆ ਸੀ, ਜਿਸ ਨੂੰ ਭਾਜਪਾ ਸਰਕਾਰ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿੱਚ ਕਾਲੇ ਪਾਣੀ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਸਰਾਸਰ ਗਲਤ ਹਨ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਪਰਾਲੀ ਸਾੜਨ ਲਈ ਕਿਸਾਨਾਂ ਤੇ ਸਖਤ ਹੋ ਜਾਂਦੀ ਹੈ, ਪਰ ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਆਪਣੇ ਲੋਕਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਤੇ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਉਣ ਲਈ ਉਹ ਮਨ ਵਰਤ ਉੱਤੇ ਬੈਠੇ ਹਨ, ਜਿਸ ਲਈ ਉਹਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਉਹਨਾਂ ਦਾ ਮਨ ਵਰਤ ਆਖਰੀ ਸਾਹ ਤੱਕ ਜਾਰੀ ਰਹੇਗਾ। ਅੱਜ ਹੁਣੇ ਖਬਰ ਮਿਲੀ ਹੈ ਕਿ ਜਿਹੜੇ ਵੀ
ਵਾਤਾਵਰਨ ਪ੍ਰੇਮੀ ਸਾਡੇ ਲੋਕ, ਸਾਡੇ ਨੌਜਵਾਨ ਬੁੱਢੇ ਦਰਿਆ ਦੇ ਗੰਦੇ ਪਾਣੀ ਨੂੰ ਰੋਕਣ ਦੇ ਲਈ, ਸਤਲੁਜ ਦੇ ਵਿੱਚ ਪੈਣ ਤੋਂ ਰੋਕਣ ਦੇ ਲਈ ਪ੍ਰੋਟੈਸਟ ਕਰ ਰਹੇ ਨੇ ਲਗਾਤਾਰ। ਉਹਨਾਂ ਨੂੰ ਥਾਂ ਦੇ ਉੱਤੇ ਡਿਟੇਨ ਕੀਤਾ ਜਾ ਰਿਹਾ ਹੈ, ਕਈਆਂ ਨੂੰ ਘਰਾਂ ਦੇ ਵਿੱਚ ਹਾਊਸ ਅਰੈਸਟ ਕੀਤਾ ਗਿਆ ਹੈ। ਤੇ ਮੈਨੂੰ ਪਤਾ ਲੱਗਿਆ ਕਿ ਲੁਧਿਆਣੇ ਦੇ ਸੀਪੀ ਮਾਨਯੋਗ ਕੁਲਦੀਪ ਸਿੰਘ ਚਾਹਲ ਜੀ ਇਹ ਕਹਿ ਰਹੇ ਨੇ ਕਿ ਲਾਅ ਐਂਡ ਆਰਡਰ ਤੋੜਨ ਨਹੀਂ ਦਿੱਤਾ ਜਾਏਗਾ। ਮੈਂ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਨੂੰ, ਮੈਂ ਪੁੱਛਣਾ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਜੀ ਨੂੰ, ਲਗਾਤਾਰ ਇਸ ਗੱਲ ਦੀ ਦੁਹਾਈ ਦਿੰਦੇ ਹੋ ਕਿ ਕਿਸਾਨਾਂ ਨੇ ਵਾਤਾਵਰਨ ਪੋਲੂਟ ਕਰਤਾ, ਜਦੋਂ ਕਿ ਸਿਰਫ 1% ਪੋਲੂਸ਼ਨ ਕਿਸਾਨਾਂ ਦੇ ਰਾਹੀਂ ਹੁੰਦਾ ਹੈ। ਉਹਦੇ ਤੇ ਬਹੁਤ ਦੁਹਾਈ ਪਾਉਣੇ ਹੋ। ਔਰ ਸੀਪੀ ਸਾਹਿਬ, ਤੇਰੇ ਨੱਕ ਦੇ ਥੱਲੇ ਜਿੱਥੇ ਤੁਸੀਂ ਬੈਠੇ ਹੋ ਉੱਥੋਂ 2 ਕਿਲੋਮੀਟਰ ਦੀ ਦੂਰੀ ਵੀ ਨਹੀਂ, ਜਿੱਥੇ ਇਹ ਸਾਰਾ ਲੁਧਿਆਣੇ ਦੀਆਂ ਫੈਕਟਰੀਆਂ ਦਾ ਗੰਦਾ ਪਾਣੀ, ਇਸ ਪਾਣੀ ਨੂੰ, ਸਾਡੇ ਸਤਲੁਜ ਦੇ ਪਾਣੀ ਨੂੰ ਲੋਕਾਂ ਨੇ, ਜਿਹੜਾ ਪੂਰੀ ਮਾਲਵਾ ਬੈਲਟ ਦੇ ਲੋਕਾਂ ਨੇ ਜਿਹੜਾ ਪੀਣਾ ਹੈ, ਉਹਨਾਂ ਲੋਕਾਂ ਨੂੰ ਪੀਣ ਲਈ ਗੰਦ ਪਿਆ ਰਹੇ ਆ ਲੋਕ ਜਿਹੜੇ। ਉਦੋਂ ਤੁਹਾਨੂੰ ਨਹੀਂ ਦਿਸਦਾਗਾ ਵੀ ਇਹ ਲਾਅ ਐਂਡ ਆਰਡਰ ਦਾ ਮਸਲਾ ਬਣੂਗਾ ਕਿਸੇ ਦਿਨ। ਲੋਕ ਇਹਦੇ ਤੇ ਅਖੀਰ ਇੱਕ ਦਿਨ ਰੌਲਾ ਪਾਉਣਗੇ, ਪਿੱਟਣਗੇ। ਲੋਕਾਂ ਨੂੰ ਬਿਮਾਰੀਆਂ ਵੰਡ ਰਹੇ ਹੋ, ਇਹਦਾ ਮਤਲਬ ਤੁਸੀਂ ਭਾਈਵਾਲ ਹੋ ਇਹਦੇ ਵਿੱਚ, ਲੋਕਾਂ ਨੂੰ ਬਿਮਾਰੀਆਂ ਵੰਡਣ ਦੇ ਵਿੱਚ। ਔਰ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹਨਾਂ ਜਿਹੜੇ ਨੌਜਵਾਨ ਡਿਟੇਨ ਕੀਤੇ ਨੇ, ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ। ਸਰਕਾਰ ਰਿਹਾ ਕਰੇ ਉਹਨਾਂ ਨੂੰ, ਉਹਨਾਂ ਦੀ ਗੱਲ ਸੁਣੇ, ਔਰ ਇਹ ਗੰਦੇ ਪਾਣੀ ਨੂੰ ਪੈਣ ਤੋਂ ਰੋਕਣਾ ਚਾਹੀਦਾ ਸਰਕਾਰ ਨੂੰ। ਔਰ ਜੇ ਅੱਜ ਸਰਕਾਰ ਉਹਨਾਂ ਦਾ ਸ਼ੈਲਟਰ ਬਣੀ ਹੋਈ ਹੈ, ਇਹਦਾ ਮਤਲਬ ਕੀ ਨਿਕਲਦਾ ਹੈ ਕਿ ਤੁਸੀਂ ਉਹ ਗੰਦੇ ਪਾਣੀ ਨੂੰ ਪਾਉਣ ਵਾਲਿਆਂ ਦੀ ਮਦਦ ਕਰਕੇ, ਰਾਖੀ ਕਰਕੇ ਉਹਨਾਂ ਨੂੰ ਹੱਲਾਸ਼ੇਰੀ ਦੇ ਰਹੇ ਹੋ ਕਿ ਪਾਣੀ ਨੂੰ ਹੋਰ ਗੰਦਾ ਕਰੋ, ਔਰ ਆਪਣੇ ਆਪ ਨੂੰ ਪੰਜਾਬ ਦੇ ਵਾਤਾਵਰਨ ਪ੍ਰੇਮੀਆਂ ਦੀ ਤੌਰ ਦੇ ਉੱਤੇ ਪੇਸ਼ ਕਰਦੇ ਹੋ। ਔਰ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬੇਸ਼ੱਕ ਸਾਡੀ ਜਥੇਬੰਦੀ ਤੇ ਮੇਰਾ ਸਾਰੇ ਦਾ ਸਾਰਾ ਫੋਰਮ ਇਸ ਵੇਲੇ ਖਨੌਰੀ ਬਾਰਡਰ ਦੇ ਉੱਤੇ ਅਸੀਂ ਕੇਂਦਰ ਦੀਆਂ ਲੜਾਈਆਂ ਨਾਲ ਜੂਝ ਰਹੇ ਹਾਂ, ਪਰ ਇਹ ਨਾ ਸੋਚਿਓ ਕਿ ਇਸ ਅੰਦੋਲਨ ਦਾ ਅਸੀਂ ਸਾਥੀ ਨਹੀਂ ਹਾਂ। ਅਸੀਂ ਇਸ ਅੰਦੋਲਨ ਦੇ ਸਾਥੀ ਹਾਂ। ਅਗਰ ਇਸ ਨੌਜਵਾਨਾਂ ਦੇ ਵਿੱਚੋਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਵੀ ਤੁਸੀਂ ਗ੍ਰਿਫਤਾਰ ਕਰਕੇ ਕਿਸੇ ਤਰ੍ਹਾਂ ਦੀ ਕੋਈ ਗਲਤ ਹਰਕਤ ਕਰੋਗੇ ਤਾਂ ਸਾਡੀ ਜਥੇਬੰਦੀਆਂ, ਸਾਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਇਸ ਮਾਮਲੇ ਦੇ ਵਿੱਚ ਮੈਦਾਨ 'ਚ ਉਤਰਨਗੀਆਂ। ਦੇਖਾਂਗੇ ਭਲਾ ਫਿਰ ਤੁਸੀਂ ਕੀ ਕਰਦੇ ਹੋ। ਤੁਹਾਡੇ ਘਰਾਂ ਦੇ ਘਰਾਓ ਕਰਨੇ ਪੈਣਗੇ ਸਾਨੂੰ। ਤੁਸੀਂ ਲੋਕਾਂ ਦਾ ਜਿਹੜਾ ਗੰਦ ਪਾਉਣ ਵਾਲੇ ਲੋਕਾਂ ਦੀ ਸਪੋਰਟ ਕਰਦੇ ਹੋ। ਇਹ ਪੰਜਾਬ ਦੀ ਸਰਕਾਰ ਆ ਕੋਈ, ਸੋ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਹੁਤ ਬਹੁਤ ਧੰਨਵਾਦ। ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਤਕੜੇ ਹੋ ਕੇ ਹਮਲਾ ਮਾਰੋ, ਇਹਨੂੰ ਰੋਕਣਾ ਚਾਹੀਦਾ, ਰੋਕੋ ਇਹਨੂੰ। ਆਪਣੀਆਂ 10 ਅਹਿਮ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਲਈ ਨਿਕਲੇ ਗੌਤਮ ਬੁੱਧ ਨਗਰ ਦੇ ਕਿਸਾਨਾਂ ਨੂੰ ਦਿੱਲੀ ਦੀ ਹੱਦ ਤੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਰੋਕ ਲਿਆ। ਮਹਾਮਾਇਆ ਫਲਾਈਓਵਰ ਦੇ ਰਸਤੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਨੋਇਡਾ ਪੁਲਿਸ ਨੇ ਦਲਿਤ ਪ੍ਰੇਰਨਾ ਸਥਲ ਤੋਂ ਅੱਗੇ ਨਹੀਂ ਵਧਣ ਦਿੱਤਾ, ਜਿਸ ਕਾਰਨ ਨਾਰਾਜ਼ ਕਿਸਾਨਾਂ ਨੇ ਸੜਕ ਵਿਚਾਲੇ ਹੀ ਧਰਨਾ ਦੇ ਦਿੱਤਾ। ਸ਼ਾਮ ਨੂੰ ਪੁਲਿਸ ਪ੍ਰਸ਼ਾਸਨ ਨੇ ਵਾਰਤਾ ਕਰਵਾਉਣ ਦਾ ਭਰੋਸਾ ਦੇ ਕੇ ਦਿੱਲੀ ਨੋਇਡਾ ਲਿੰਕ ਰੋਡ ਖੁਲਵਾਇਆ। ਕਿਸਾਨ ਏਕਤਾ ਪ੍ਰੀਸ਼ਦ ਦੇ ਕੌਮੀ ਪ੍ਰਧਾਨ ਸੁਖਬੀਰ ਖਲੀਫਾ ਨੇ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ ਜੇ ਵਾਰਤਾ ਨਾ ਕਰਵਾਈ ਗਈ ਤਾਂ ਕਿਸਾਨ ਮੁੜ ਦਿੱਲੀ ਜਾ ਕੇ ਸੰਸਦ ਦਾ ਘਿਰਾਓ ਕਰਨ ਲਈ ਨਿਕਲਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਅਤੇ ਪੁਲਿਸ ਦਰਮਿਆਨ ਅੱਜ ਝੜਪ ਹੋ ਗਈ। ਇਹ ਅਧਿਆਪਕ ਪਿਛਲੇ 1.5 ਸਾਲ ਤੋਂ ਆਪਣੀ ਜੁਆਇਨਿੰਗ ਦੀ ਮੰਗ ਕਰ ਰਹੇ ਸਨ। ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਖਦੇੜਨ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਜਿਸ ਦੌਰਾਨ ਕਈ ਬੇਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਤੇ ਚੁੰਨੀਆਂ ਲੱਥ ਗਈਆਂ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋ ਗਏ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਉੱਪਰ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਅਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਇਸ ਤੋਂ ਪਹਿਲਾਂ ਪੰਜਾਬ ਭਰ ਤੋਂ ਵੱਡੀ ਤਾਦਾਦ ਵਿੱਚ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵੱਲੋਂ ਜ਼ੀਰਕਪੁਰ ਬਠਿੰਡਾ ਕੌਮੀ ਹਾਈਵੇ ਜਾਮ ਕੀਤਾ ਗਿਆ ਅਤੇ ਰੋਸ ਧਰਨਾ ਦਿੱਤਾ ਗਿਆ, ਜਿਸ ਤੋਂ ਬਾਅਦ ਰੋਸ ਮਾਰਚ ਕਰਦੇ ਹੋਏ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ। ਜਿਵੇਂ ਹੀ ਉਹ ਜਬਰੀ ਪੁਲਿਸ ਨਾਕੇਬੰਦੀ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨਾਲ ਝੜਪ ਹੋ ਗਈ। ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਕਈਆਂ ਦੀਆਂ ਪੱਗਾਂ ਤੇ ਚੁੰਨੀਆਂ ਲੱਥ ਗਈਆਂ। ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਲਾਠੀਚਾਰਜ ਦੌਰਾਨ ਕਈ ਬੇਰੁਜ਼ਗਾਰ ਅਧਿਆਪਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਈਟੀਟੀ ਅਧਿਆਪਕਾਂ ਨੂੰ ਨੌਕਰੀ ਤੇ ਜੁਆਇਨ ਕਰਵਾਇਆ ਜਾਵੇ।
ਅੱਜ ਸਾਡੀ ਭਰਤੀ ਨੂੰ 23-24 ਨੂੰ ਆਈ ਨੂੰ 5 ਸਾਲ ਹੋ ਗਏ ਤੇ 59-94 ਨੂੰ ਤੀਜਾ ਸਾਲ ਹੋ ਗਿਆ। ਇਹ ਸਰਕਾਰਾਂ ਦੇ ਝੂਠੇ ਲਾਰਿਆਂ ਕਰਕੇ ਅੱਜ ਤੱਕ ਅਸੀਂ ਸੜਕਾਂ ਤੇ ਰੋਲਦੇ ਆ। ਅਸੀਂ ਹਰ ਜਗ੍ਹਾ ਤੇ ਪੁਕਾਰ ਲਗਾ ਕੇ ਦੇਖ ਲਈ, ਸਾਡੀ ਨਾ ਤਾਂ ਸਾਨੂੰ ਮੁੱਖ ਮੰਤਰੀ ਮਿਲਦਾ, ਸਿੱਖਿਆ ਮੰਤਰੀ ਮਿਲਦਾ, ਉੱਥੇ ਸਾਨੂੰ ਲਾਰਾ ਮਿਲਦਾ। ਇਹ ਲਾਰਿਆਂ ਦੀ ਸਰਕਾਰ, ਜਿਹੜੀ ਚੁਟਕਲਿਆਂ ਦੀ ਸਰਕਾਰ ਨੂੰ ਅਸੀਂ ਸੱਤਾ ਤੇ ਲਿਆ ਕੇ ਬਿਠਾਤਾ। ਅੱਜ ਸਾਨੂੰ ਇਹ ਸਾਡੀਆਂ ਭੈਣਾਂ ਦੀ ਜਿਹੜੀ ਸਰਕਾਰ ਆਈ ਸੀ, ਕਹਿੰਦੀ ਅਸੀਂ ਭੈਣਾਂ ਦੀਆਂ ਚੁੰਨੀਆਂ ਨਹੀਂ ਰੋਲਣ ਦੇਵਾਂਗੇ। ਦੇਖੋ, ਕਹਿੰਦੇ ਸੀ ਭਰਾਵਾਂ ਦੇ ਪੱਗਾਂ ਨਹੀਂ ਰੋਲਣ ਦੇਵਾਂਗੇ, ਕਿਸੇ ਨੂੰ ਖਰੋਚ ਨਹੀਂ ਆਣ ਦੇਵਾਂਗੇ। ਅੱਜ ਇਹ ਜਿਹੜੇ ਆਪ ਦੇ ਰੱਖੇ ਹੋਏ ਨੇ ਮੁਲਾਜ਼ਮ ਚਮਚੇ, ਇਹਨਾਂ ਦਾ ਜ਼ੋਰ ਸਾਡੇ ਤੇ ਲਗਾ ਰਹੇ ਨੇ। ਸਾਡਾ ਕੀ ਕਸੂਰ ਹੈ ਦੱਸ ਦਿਓ। 5 ਸਾਲ ਦਾ ਅਸੀਂ ਭੀਖ ਮੰਗ ਰਹੇ ਵੀ ਸਾਨੂੰ ਜਿਹੜੇ ਨਿਯੁਕਤੀ ਪੱਤਰ ਦਿੱਤੇ ਜਾਣ। ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ, ਅਸੀਂ ਸਾਡੇ ਮਾਣਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਮਿਲਣ ਲਈ ਪਹੁੰਚੇ ਸੀਗੇ। ਠੀਕ ਹੈ ਜੀ, ਸਾਡਾ ਜਿਹੜਾ ਪ੍ਰੋਟੈਸਟ ਸੀਗਾ ਬਿਲਕੁਲ ਸ਼ਾਂਤੀਪੂਰਵਕ ਸੀਗਾ, ਬਟ ਪੁਲਿਸ ਵੱਲੋਂ ਜਿਹੜਾ ਕੀ ਹੈ ਸਾਡੇ ਤੇ ਠੀਕ ਹੈ ਜੀ ਲਾਠੀ ਚਾਰਜ ਕੀਤਾ ਗਿਆ। ਠੀਕ ਹੈ, ਲਾਠੀ ਚਾਰਜ ਕੀਤਾ ਗਿਆ। ਪਾਣੀ ਦੀਆਂ ਜਿਹੜੀਆਂ ਵਿਛਾੜਾਂ ਨੇ ਉਹ ਮਾਰੇ ਗਈਆਂ। ਸਾਡੇ ਸਾਥੀਆਂ ਦੀਆਂ ਜਿਹੜੀਆਂ ਪੱਗਾਂ ਨੇ ਉਹ ਲਈਆਂ, ਧੀਆਂ ਭੈਣਾਂ ਦੀਆਂ ਚੁੰਨੀਆਂ ਜਿਹੜੀਆਂ ਠੀਕ ਹੈ ਬਹੁਤ ਜ਼ਖਮੀ ਹੋਏ ਨੇ। ਆਹ ਦੇਖੋ ਜੀ, ਮੇਰੇ ਸਿਰ ਦੇ ਵਿੱਚ ਡਾਂਗ ਮਾਰੀ ਗਈ ਹੈ। ਠੀਕ ਹੈ, ਤੇ ਸਾਡਾ ਕੋਈ ਇੱਦਾਂ ਦਾ ਉਹ ਇਰਾਦਾ ਨਹੀਂ ਸੀਗਾ ਵੀ ਅਸੀਂ ਕੋਈ ਹੱਲਾ ਗੁੱਲਾ ਕਰੀਏ। ਠੀਕ ਹੈ, ਅਸੀਂ ਆਰਾਮ ਨਾਲ ਸਾਡਾ ਪ੍ਰੋਟੈਸਟ ਕਰ ਰਹੇ ਸ਼ਾਂਤੀਪੂਰਵਕ, ਬਟ ਪੁਲਿਸ ਦੇ ਵੱਲੋਂ ਜਿਹੜੀ ਕੀ ਆ ਨਜਾਇਜ਼ ਲਾਠੀ ਚਾਰਜ ਕੀਤਾ ਗਿਆ ਗਾ, ਜਿਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਅਸੀਂ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਬਿਲਕੁਲ ਜਾਇਜ਼ ਮੰਗਾਂ ਨੇ। ਅਸੀਂ ਬਿਲਕੁਲ ਸਾਰੇ ਈਟੀਡੀ ਦੇ ਸਿਲੈਕਟਡ ਸਾਥੀਆਂ, ਸਾਡੀ ਸਟੇਸ਼ਨ ਚੋਇਸ ਹੋ ਚੁੱਕੀ ਆ। ਸਰਕਾਰ ਨੂੰ ਅਸੀਂ ਸਟੇਸ਼ਨ ਅਲਾਟ ਕਰਨ ਲਈ ਕਹਿ ਰਹੇ ਹਾਂ।